ਅਸਲਾਮ ਵਾਲੇਕੁਮ ਬਾਬਾ ਜੀ, ਕੀ ਹਾਲ ਆ ਤੁਹਾਡਾ? ਵਾਲੇਕੁਮ ਅਸਲਾਮ ਧੀਏ, ਕਿੱਧਰੋਂ ਹੋ ਕੇ ਆਈ ਆ? ਕਿਤੇ ਨਹੀਂ ਬਾਬਾ ਜੀ, ਬਾਜ਼ਾਰ ਚੱਲੀ ਸੀ ਘਰ ਦਾ ਸਮਾਨ ਲੈਣ। ਮੈਂ ਤੁਹਾਨੂੰ ਕਿੰਨੇ ਫੋਨ ਕੀਤੇ, ਤੁਸੀਂ ਫੋਨ ਹੀ ਨਹੀਂ ਚੱਕਿਆ। ਤੁਹਾਨੂੰ ਪਤਾ ਤਾਂ ਹੈਗਾ ਮੈਂ ਸ਼ਾਨੂ ਦੇ ਰਿਸ਼ਤੇ ਵਾਸਤੇ ਕਿੰਨੀ ਪਰੇਸ਼ਾਨ ਹਾਂ। ਉਹ ਮੇਰੀ ਤਬੀਅਤ ਕੁਛ ਖਰਾਬ ਹੋਈ ਸੀ, ਕੁਛ ਸਾਹ ਦਾ ਮਸਲਾ ਹੋਇਆ ਸੀ। ਤੂੰ ਫਿਕਰ ਨਾ ਕਰ, ਤੇਰੀ ਸ਼ਾਨੂ ਦਾ ਰਿਸ਼ਤਾ ਮੈਂ ਕਰਾ ਕੇ ਛੱਡੂ। ਵੈਸੇ ਨਾ ਮੇਰੀ ਨਜ਼ਰ 'ਚ ਇੱਕ ਰਿਸ਼ਤਾ ਹੈਗਾ ਹੀ, ਮੁੰਡਾ ਨਾ ਬੈਂਕ 'ਚ ਨੌਕਰੀ ਕਰਦਾ ਵਾ। ਕੱਲ੍ਹ ਨਾ ਤੂੰ 2 ਵਜੇ ਤਿਆਰ ਰੱਖੀ ਸ਼ਾਨੂ ਨੂੰ, ਮੈਂ ਫਿਰ ਨਾ ਲੈ ਕੇ ਆਊਂਗਾ ਉਹਨਾਂ ਨੂੰ। ਆਹ ਤੇ ਬੜੀ ਵਧੀਆ ਗੱਲ ਸੁਣਾਈ ਬਾਬਾ ਜੀ, ਮੇਰੀ ਅੱਧੀ ਟੈਨਸ਼ਨ ਤੁਸੀਂ ਦੂਰ ਕਰਤੀ ਆ। ਤੁਸੀਂ ਫਿਕਰ ਨਾ ਕਰੋ, ਕੱਲ੍ਹ ਮੈਂ ਸਾਰਾ ਕੁਝ ਤਿਆਰ ਕਰਕੇ ਰੱਖੂੰਗੀ, ਤੁਸੀਂ ਬਸ ਉਹਨਾਂ ਨੂੰ ਲੈ ਆਈਓ। ਹਾਂ ਤੂੰ ਫਿਕਰ ਨਾ ਕਰ, ਟੈਨਸ਼ਨ ਨਾ ਲੈ। ਅੱਛਾ ਫਿਰ ਰੱਬ ਰੱਖਾ, ਕੱਲ੍ਹ ਮਿਲਾਂਗੇ। ਅਸਲਾਮ ਵਾਲੇਕੁਮ ਬਾਜੀ ਜਾਨ, ਤੁਹਾਡਾ ਨਾਮ ਜ਼ੇਬੁਨਿਸਾ ਹੀ ਹੈ ਨਾ? ਮੈਨੂੰ ਬਾਬਾ ਜੀ ਨੇ ਭੇਜਿਆ ਸੀ। ਬਾਬਾ ਜੀ ਕਹਿੰਦੇ ਜਾ ਕੇ ਨਾ ਵੇਖਿਆ ਹੀ ਰਿਸ਼ਤਾ ਵਾ ਉਹਨਾਂ ਦੇ ਘਰ, ਉਹਨਾਂ ਨੇ ਕੁੜੀ ਦਾ ਰਿਸ਼ਤਾ ਕਰਨਾ। ਮੇਰਾ ਮੁੰਡਾ ਬੈਂਕ 'ਚ ਨੌਕਰੀ ਕਰਦਾ ਵਾ। ਵਾਲੇਕੁਮ ਅਸਲਾਮ ਬਾਜੀ, ਕੀ ਹਾਲ ਆ ਤੁਹਾਡਾ? ਬਾਬਾ ਜੀ ਆਪ ਕਿੱਥੇ ਆ, ਕਿਉਂ ਨਹੀਂ ਆਏ ਹੈਗੇ ਉਹ? ਹਾਂ ਮੈਂ ਤਾਂ ਕਿਹਾ ਸੀ ਕਿ ਨਾਲ ਚੱਲੋ ਮੇਰੇ। ਬਾਬਾ ਜੀ ਕਹਿੰਦੇ ਮੇਰੀ ਤਬੀਅਤ ਪੁੱਤ ਬਹੁਤ ਖਰਾਬ ਆ, ਇਸ ਲਈ ਤੂੰ ਇਕੱਲੀ ਹੀ ਵੇਖੀ ਆਈ। ਗੱਲਾਂ ਤੇ ਬਾਜੀ ਹੁੰਦੀਆਂ ਰਹਿਣਗੀਆਂ, ਕੁੜੀ ਤੇ ਲੈ ਕੇ ਆਓ, ਕੁੜੀ ਤੇ ਵਿਖਾਓ ਮੈਨੂੰ ਕਿੱਥੇ ਆ। ਆਹ ਵੇਖੋ ਬਾਜੀ ਜੀ, ਕੁਰਸੀ ਤੇ ਬੈਠੀ ਹੈ ਮੇਰੀ ਧੀ, ਇੰਨੀ ਸੋਹਣੀ ਸੁਨੱਖੀ ਆ ਮੇਰੀ ਧੀ, ਵੇਖੋ ਤੇ ਸਹੀ ਯਾਰ, ਪਾਇਆ ਲਾਇਆ ਕਿੰਨਾ ਸਜਦਾ ਵਾ। ਬਾਜੀ ਆ ਵਾ ਤੁਹਾਡੀ ਧੀ? ਆ ਜਿਹੜੀ ਨਾਲ ਖੜੀ ਏ ਇਹ ਕੌਣ ਆ? ਆ ਜਿਹੜੀ ਨਾਲ ਖੜੀ ਆ ਉਹ ਵੀ ਮੇਰੀ ਧੀ ਆ, ਸ਼ੀਦੋ। ਸ਼ਹਿਨਾਜ਼ ਤੇ ਰਸ਼ੀਦਾ ਦੋਨਾਂ ਦਾ ਨਾਮ ਆ। ਸਲਾਮ ਅਲੈਕੁਮ ਆਂਟੀ ਜੀ, ਕੀ ਹਾਲ ਆ ਤੁਹਾਡਾ? ਠੀਕ ਆ ਭਾਈ, ਸ਼ੁਕਰ ਆ ਅੱਲਾ ਦਾ। ਬਾਜੀ ਹੁਣ ਮੈਂ ਕਰਾਂ ਸਿੱਧੀ ਸਿੱਧੀ ਜੀ ਗੱਲ, ਆ ਤੁਹਾਡੀ ਧੀ ਇੰਨੀ ਮੋਟੀ ਕਿਉਂ ਆ ਵੈਸੇ? ਕੀ ਗੱਲ ਇਹ ਬਹੁਤਾ ਖਾ ਜਾਂਦੀ ਆ ਬਾਜੀ? ਆ ਨਾਲ ਦੀ ਕੁੜੀ ਤਾਂ ਤੁਹਾਡੀ ਇੰਨੀ ਪਤਲੀ ਆ, ਇਹਨੂੰ ਤੁਸੀਂ ਕੁਝ ਖਾਣ ਨੂੰ ਨਹੀਂ ਦਿੰਦੇ? ਉਹ ਨਹੀਂ ਨਹੀਂ ਬਾਜੀ, ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਮੇਰੀ ਸ਼ਾਨੂ ਤੇ ਕੁਛ ਨਹੀਂ ਖਾਂਦੀ, ਪੂਰਾ ਦਿਨ ਭੁੱਖੀ ਰਹਿੰਦੀ ਆ। ਇਸ ਵਿਚਾਰੀ ਨੂੰ ਤੇ ਪਾਣੀ ਦਾ ਗਲਾਸ ਵੀ ਲੱਗ ਜਾਂਦਾ ਵਾ, ਇੰਨੀ ਵਾਕ ਵੀ ਕਰਦੀ ਆ, ਕੀ ਕਰੇ ਵਿਚਾਰੀ। ਦੇਖੋ ਬਾਜੀ, ਮੇਰੇ ਮੁੰਡੇ ਨੇ MBA ਕੀਤਾ ਹੋਇਆ ਵਾ ਤੇ ਬੈਂਕ 'ਚ ਨੌਕਰੀ ਕਰਦਾ ਵਾ। 60,000 ਰੁਪਈਆ ਉਹਦੀ ਤਨਖਾਹ ਵਾ। ਹਾਂ ਬਾਜੀ, ਮੇਰੀ ਕੁੜੀ ਵੀ ਬਹੁਤ ਘਰੇਲੂ ਤੇ ਸਲੀਕੇ ਵਾਲੀ ਆ, ਸਾਰੇ ਘਰ ਦੇ ਕੰਮ ਵੀ ਕਰਦੀ ਆ ਤੇ BA ਪਾਸ ਆ। ਮੇਰੀ ਗੱਲ ਸੁਣੋ ਬਾਜੀ, ਮੇਰਾ ਇਕੱਲਾ ਇਕੱਲਾ ਪੁੱਤ ਵਾ, ਮੈਂ ਉਹਨੂੰ ਕਿਤੇ ਵੱਡੇ ਘਰ ਵਿਆਹਣਾ ਵਾ, ਬੁਰਾ ਨਾ ਮਨਾਈਓ। ਤੁਸੀਂ ਤੇ ਇੱਕ ਜੂਸ ਦਾ ਫੋਕਾ ਜਿਹਾ ਗਲਾਸ ਰੱਖਤਾ, ਨਾ ਕੁਝ ਖਾਣ ਨੂੰ ਰੱਖਿਆ ਨਾਲ। ਆਂਟੀ ਜੀ, ਜਦੋਂ ਤੁਸੀਂ ਹਾਂ ਕਰਕੇ ਜਾਓਗੇ ਨਾ, ਅਗਲੀ ਦਫਾ ਅਸੀਂ ਤੁਹਾਨੂੰ ਰੋਟੀ ਖਿਲਾ ਕੇ ਭੇਜਾਂਗੇ, ਸਮਝ ਲੱਗੀ? ਇਹ ਕੁੜੀਏ, ਤੂੰ ਵੱਡਿਆਂ ਦੀ ਗੱਲ 'ਚ ਕਾਹਤੇ ਬੋਲਦੀ ਹੈ? ਤੈਨੂੰ ਕਿਸੇ ਨੇ ਤਮੀਜ਼ ਨਹੀਂ ਸਿਖਾਈ ਕਿ ਵੱਡਿਆਂ ਦੀ ਗੱਲ 'ਚ ਨਹੀਂ ਬੋਲੀਦਾ? ਨਹੀਂ ਬਾਜੀ, ਮਜ਼ਾਕ ਕਰਨ ਦਈ ਹੈ ਬੱਚੀ, ਤੁਸੀਂ ਤੇ ਗੁੱਸਾ ਹੀ ਕਰ ਲਿਆ। ਅੱਛਾ ਬਾਜੀ, ਹੁਣ ਮੈਂ ਚੱਲਦੀ ਹਾਂ। ਮੈਂ ਫਿਰ ਤੁਹਾਨੂੰ ਨਾ ਸੋਚ ਕੇ ਤੇ ਇਹਨਾਂ ਦੇ ਅੱਬੂ ਨਾਲ ਮਸ਼ਵਰਾ ਕਰਕੇ ਜਵਾਬ ਦਊਂਗੀ। ਬਾਜੀ ਜੂਸ ਤੇ ਪੀ ਲਓ, ਤੁਸੀਂ ਗੁੱਸਾ ਹੀ ਕਰ ਲਿਆ। ਨਹੀਂ ਨਹੀਂ, ਮਿਹਰਬਾਨੀ, ਆ ਆਪਣੀ ਛੋਟੀ ਕੁੜੀ ਨੂੰ ਪਿਲਾ ਦਿਓ। ਮੈਨੂੰ ਲੱਗਦਾ ਤੁਸੀਂ ਇਹਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਵਿਚਾਰੀ ਨੂੰ। ਅੱਛਾ ਫਿਰ ਬਾਜੀ, ਅੱਲਾ ਹਾਫਿਜ਼। ਸ਼ੀਦੋ, ਤੇਰਾ ਵਿੱਚ ਬੋਲਣਾ ਜ਼ਰੂਰੀ ਸੀਗਾ? ਅਮਾ ਤੁਸੀਂ ਉਹਨਾਂ ਦੀਆਂ ਗੱਲਾਂ ਨਹੀਂ ਸੁਣਦੇ ਸੀ ਕਿ ਕਿੱਦਾਂ ਦੀਆਂ ਗੱਲਾਂ ਕਰਨ ਦੇ ਸੀ ਕਿ ਉਹਨਾਂ ਦੇ ਇਰਾਦੇ ਹੀ ਨਹੀਂ ਹੈਗੇ ਆਪਣੇ ਘਰ ਰਿਸ਼ਤਾ ਕਰਾਉਣ ਦੇ। ਤੂੰ ਆਪਣੀ ਨਾ ਜ਼ੁਬਾਨ ਬੰਦ ਰੱਖਿਆ ਕਰ, ਵੱਡੀ ਬੇਬੇ ਨਾ ਬਣਿਆ ਕਰ। ਵੈਸੇ ਸ਼ੀਦੋ, ਤੈਨੂੰ ਕੀ ਲੱਗਦਾ ਕੀ ਜਵਾਬ ਦੇ ਕੇ ਜਾਣਗੇ? ਟੈਨਸ਼ਨ ਨਾ ਲੈ ਸਾਨੂੰ, ਜਿਹੜਾ ਵੀ ਜਵਾਬ ਦੇ ਕੇ ਜਾਣਗੇ ਠੀਕ ਹੀ ਦੇ ਕੇ ਜਾਣਗੇ। ਚੁੱਪ ਕਰਕੇ ਆਪਾਂ ਜੂਸ ਪੀਂਦੇ ਆ, ਇੰਨੇ ਪੈਸੇ ਲਵਾ ਦਿੱਤੇ ਤੇ ਮੀਸਨੀ ਜੀ ਜੂਸ ਵੀ ਨਹੀਂ ਪੀ ਕੇ ਗਈ। ਕੋਈ ਕੰਮ ਨਹੀਂ ਹੈਗਾ ਤੁਹਾਨੂੰ ਦੋਨਾਂ ਜਣਿਆਂ ਨੂੰ ਖਾਣ ਪੀਣ ਤੋਂ ਇਲਾਵਾ। ਸਾਨੂੰ ਤਾਂ ਇੰਨੀ ਫਿਕਰ ਹੀ ਨਹੀਂ ਹੈ ਕਿ ਆਪਣਾ ਵਜ਼ਨ ਹੀ ਘੱਟ ਕਰ ਲਵੇ, ਇਹ ਰਿਸ਼ਤਾ ਵੀ ਕਰਨਾ ਵਾ ਕਿਤੇ। ਅੰਮੀ ਜੀ, ਹੁਣ ਤੁਸੀਂ ਉਹਦਾ ਗੁੱਸਾ ਮੇਰੇ ਤੇ ਕਾਹਤੇ ਕੱਢੀ ਜਾਂਦੇ ਆ? ਲੈ ਸਾਨੂੰ ਜੂਸ ਪੀ ਲਾ ਦੋ ਵੀ। ਬੜਾ ਹੀ ਮਜ਼ੇਦਾਰ ਆ ਸ਼ੀਦੋ। ਪਤਾ ਨਹੀਂ ਕੀ ਜਵਾਬ ਦੇ ਕੇ ਜਾਊਗੀ ਰਿਸ਼ਤੇ ਵਾਲੀ। ਅੰਮੀ ਜੀ ਕੀ ਸੋਚੀ ਜਾਂਦੇ ਆ ਅੰਮੀ ਜੀ? ਕੀ ਗੱਲ ਆ ਸ਼ੀਦੋ, ਕਾਹਤੇ ਬੁਲਾਈ ਜਾਂਦੀ ਆ ਮੈਨੂੰ? ਅੰਮੀ ਜੀ, ਉਹ ਜਿਹੜੇ ਬਾਬਾ ਜੀ ਰਿਸ਼ਤੇ ਵਾਲੇ, ਉਹਨਾਂ ਦਾ ਫੋਨ ਆਇਆ ਸੀਗਾ। ਅੱਛਾ, ਕੀ ਕਹਿੰਦੇ ਸੀ ਬਾਬਾ ਜੀ? ਅੰਮੀ ਜੀ ਉਹਨਾਂ ਨੇ ਜਵਾਬ ਦੇਤਾ। ਕੀ ਜਵਾਬ ਦਿੱਤਾ? ਅੰਮੀ ਜੀ ਉਹਨਾਂ ਨੇ ਜਵਾਬ ਦੇਤਾ। ਓਹੋ, ਜਵਾਬ ਕੀ ਦਿੱਤਾ ਇਹ ਤੇ ਦੱਸ। ਅੰਮਾ ਜੀ, ਬਾਬਾ ਜੀ ਕਹਿੰਦੇ ਸੀ ਉਹਨਾਂ ਨੇ ਸਾਨੂੰ ਨੂੰ ਜਵਾਬ ਦੇਤਾ ਰਿਸ਼ਤੇ ਤੋਂ,
ਉਹ ਕਹਿੰਦੇ ਆ ਕੁੜੀ ਸਾਡੇ ਹਿਸਾਬ 'ਚ ਨਹੀਂ ਆਈ। ਫਿੱਟਣੀ ਮੀਸਣੀ ਔਰਤ ਸੀਗੀ, ਚੰਗਾ ਹੀ ਹੋਇਆ ਜਵਾਬ ਹੀ ਦੇਤਾ। ਮੇਰੀ ਹੀਰੇ ਵਰਗੀ ਧੀ ਸੀ। ਅੰਮੀ ਜੀ, ਆ ਹੀਰੇ ਵਰਗੀ ਧੀ ਤੁਸੀਂ ਉਹਦੀ ਕੀਮਤ ਵੇਖ ਕੇ ਕਹਿੰਦੇ ਆ ਜਾਂ ਸਾਈਜ਼ ਵੇਖ ਕੇ ਕਹਿੰਦੇ ਆ? ਚੁੱਪ ਕਰ ਜਾ ਨੀ ਸ਼ਹੀਦੋ, ਮੇਰੀ ਮੱਖਣਾ ਵਰਗੀ ਧੀ ਨੂੰ ਜਵਾਬ ਦੇ ਗਏ। ਅੰਮੀ ਜੀ, ਆ ਮੱਖਣ ਖਾ ਖਾ ਕੇ ਹੀ ਇੱਥੇ ਤੱਕ ਪਹੁੰਚੀ ਆ ਉਹ। ਮੇਰੇ ਸੋਨੇ ਵਰਗੀ ਧੀ ਨੂੰ ਰਿਜੈਕਟ ਕਰਕੇ ਅੱਲਾ ਹੀ ਪੁੱਛੂ ਇਹਨਾਂ ਨੂੰ। ਸੋਨੇ ਵਰਗੀ ਧੀ? ਸੁਣਦੀ ਤੇ ਬਥੇਰਾ ਵਾ, ਸੋ ਕੇ ਇੰਨੀ ਮੋਟੀ ਹੋਈ ਆ। ਅੰਮੀ ਜੀ, ਇੱਕ ਗੱਲ ਤਾਂ ਦੱਸੋ ਮੈਨੂੰ, ਤੁਸੀਂ ਰਿਸ਼ਤੇ ਵਾਲੇ ਨੂੰ ਝੂਠ ਕਾਹਤੇ ਬੋਲਿਆ? ਸੱਚ ਸੱਚ ਗੱਲ ਕਿਉਂ ਨਹੀਂ ਦੱਸੀ? ਕੀ ਝੂਠ ਬੋਲਿਆ ਨਹੀਂ ਮੈਂ? ਕੀ ਬਕਵਾਸ ਕਰੀ ਜਾਂਦੀ ਆ? ਤੁਸੀਂ ਕਿਹਾ ਸਾਨੂੰ ਕੁਝ ਖਾਂਦੀ ਨਹੀਂ ਹੈਗੀ। ਅੰਮੀ, ਖੁਦਾ ਦਾ ਖੌਫ ਕਰੋ, 6 ਟਾਈਮ ਰੋਟੀ ਖਾਂਦੀ ਆ ਦਿਨ 'ਚ ਸਾਨੂੰ। ਇਹਦੇ 'ਚ ਝੂਠ ਬੋਲਣ ਵਾਲੀ ਕਿਹੜੀ ਗੱਲ ਆ? ਜਦੋਂ ਵਿਆਹ ਰੱਖ ਦਿੰਦੇ ਆਪ ਹੀ ਸਮਾਰਟ ਹੋ ਜਾਂਦੀ। ਨਾਲੇ ਤੁਸੀਂ ਕਿਹਾ ਸਾਨੂੰ ਨੇ ਬੀਏ ਕੀਤਾ ਹੋਇਆ ਵਾ। ਕਿਹੜੇ ਪਾਸੇ ਬੀਏ ਕੀਤਾ ਅੰਮੀ ਜੀ? 9ਵੀਂ 'ਚੋਂ 2 ਦਫਾ ਫੇਲ ਹੋਈ, 10ਵੀਂ 'ਚ 4 ਦਫਾ ਫੇਲ ਹੋਈ ਆ, ਐਫ 'ਚ ਤਾਂ ਹਾਲੇ ਤੱਕ ਪਹੁੰਚੀ ਨਹੀਂ ਹੈਗੀ। ਉਹਨੇ ਕਾਲਜ ਦੀ ਸ਼ਕਲ ਨਹੀਂ ਵੇਖੀ ਤੇ ਤੁਸੀਂ ਕਹਿੰਦੇ ਉਹਨੇ ਬੀਏ ਕੀਤਾ ਹੋਇਆ ਵਾ। ਕੁਛ ਨਹੀਂ ਹੁੰਦਾ, ਨਹੀਂ ਇੰਨੇ ਕੁ ਝੂਠ ਚੱਲਦੇ ਹੀ ਹੁੰਦੇ ਆ। ਚਲੋ ਤੁਸੀਂ ਹੁਣ ਟੈਨਸ਼ਨ ਨਾ ਲਵੋ, ਹੋ ਜਾਊਗਾ ਸਾਨੂੰ ਤਾਂ ਕਿਸੇ ਚੰਗੀ ਜਗ੍ਹਾ ਤੇ, ਲੇਕਿਨ ਅਗਲੀ ਦਫਾ ਝੂਠ ਨਾ ਬੋਲੀਏ ਤੁਸੀਂ, ਅੱਛਾ? ਸ਼ਹੀਦੋ, ਮੈਂ ਪਹਿਲੇ ਹੀ ਬਹੁਤ ਗੁੱਸੇ 'ਚ, ਤੋਂ ਆ ਕੇ ਤੂੰ ਨਾ ਮੇਰੀ ਮਾਂ ਨਾ ਬਣਿਆ ਕਰ, ਦਫਾ ਹੋ ਜਾ ਇੱਥੋਂ। ਮਰਜ਼ੀ ਆ ਤੁਹਾਡੀ, ਮੇਰਾ ਤਾਂ ਕੰਮ ਸਮਝਾਉਣਾ ਹੀ ਆ।